ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਅਮਰੀਕਾ ਦੇ ਹਵਾਲੇ ਨਾਲ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਦਿੱਲੀ ਵਿੱਚ ਕਿਸਾਨਾਂ ਦੀ ਜਿਹੜੀ ਟਰੈਕਟਰ ਰੈਲੀ ਬੇਹੱਦ ਸਫਲ ਰਹੀ। ਸੋ ਇੱਕ ਅੰਦਾਜ਼ੇ ਮੁਤਾਬਕ 50,000 ਤੋਂ ਜ਼ਿਆਦਾ ਟਰੈਕਟਰਾਂ ਤੇ ਸਵਾਰ ਕਿਸਾਨਾਂ ਨੇ ਇਸ ਟਰੈਕਟਰ ਰੈਲੀ ਦੇ ਵਿੱਚ ਸ਼ਮੂਲੀਅਤ ਕੀਤੀ। ਸੋ ਲਗਭਗ 44 ਸਾਲ ਪਹਿਲਾਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਵੀ ਅਮਰੀਕਾ ਦੇ ਜਿਹੜੇ ਕਿਸਾਨਾਂ ਨੇ ਆਪਣੀਆਂ ਮੰਗਾਂ ਦੇ ਲਈ ਟਰੈਕਟਰ ਰੈਲੀ ਜਿਹੜੀ ਉਹ ਕੀਤੀ। ਸੋ ਵਿਊਅਰਸ, ਜ਼ਾਹਿਰ ਹੈ ਕਿ ਦੁਨੀਆ ਦੇ ਹਰ ਖਿੱਤੇ ਵਿੱਚ ਜਿਹੜਾ ਇਤਿਹਾਸ ਹੈ ਉਹ ਦੁਹਰਾਇਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਇੱਕ ਪਾਸੇ ਤਾਂ ਜਦੋਂ ਕਿਸਾਨ ਦੀ ਗੱਲ ਹੁੰਦੀ ਹੈ ਭਾਰਤ ਦੇ ਵਿੱਚ ਇਹ ਇੱਕ ਇਮੇਜ ਔਰ ਇਹੀ ਕਾਰਨ ਸੀ ਕਿ ਕਾਂਗਰਸ ਪਾਰਟੀ ਨੇ ਵੀ ਲੰਬਾ ਵਕਤ ਦੋ ਬਲਦਾਂ ਦਾ ਨਿਸ਼ਾਨ ਜਿਹੜਾ ਹੈ ਉਹੀ ਆਪਣਾ ਚੋਣ ਨਿਸ਼ਾਨ ਲਿਆ ਸੀ। ਫਿਰ ਇੰਦਰਾ ਗਾਂਧੀ ਨੂੰ ਲੱਗਾ ਕਿ ਹੁਣ ਦੋ ਬਲਦਾਂ ਨਾਲ ਕੰਮ ਨਹੀਂ ਚੱਲਣਾ। ਗਊ ਮਾਤਾ ਤਾਂ ਇਹਨਾਂ ਨੇ ਬਣਾਈ ਆ ਕੇ RSS ਨੇ ਅੱਗੋਂ, ਪਰ ਮਾਤਾ ਉਹਨੇ ਹੀ ਬਣਾ ਦਿੱਤੀ ਸੀ, ਗਊ ਤੇ ਬਛੜਾ। ਫਿਰ ਉਹਦਾ ਜਿਹੜਾ ਕਾਂਗਰਸ ਦਾ ਚੋਣ ਨਿਸ਼ਾਨ ਸੀ ਗਊ ਬਛੜਾ ਸੀ। ਹੁਣ ਜਦੋਂ ਇਹਨਾਂ ਦੇ ਜਿਹੜੇ ਟੀਵੀ ਐਂਕਰ ਔਰ ਸਾਰੇ ਗੋਦੀ ਮੀਡੀਆ ਜਾਂ ਮੋਦੀ ਮੀਡੀਆ ਜਾਂ ਬੋਦੀ ਮੀਡੀਆ, ਕੋਈ ਵੀ ਇਹਨਾਂ ਨੂੰ ਕਹੋ, ਉਹ ਜਦੋਂ ਕਹਿੰਦੇ ਨੇ ਕਿ ਵੀ ਇਹ ਤਾਂ ਕਿਸਾਨ ਹੀ ਨਹੀਂ ਲੱਗਦੇ, ਇਹਨਾਂ ਨੇ ਪੈਂਟਾਂ ਪਾਈਆਂ ਹੋਈਆਂ, ਇਹ ਕਿਸਾਨ ਨਹੀਂ ਲੱਗਦੇ, ਪੀਜ਼ਾ ਖਾਂਦੇ ਨੇ, ਅੰਗਰੇਜ਼ੀ ਬੋਲਦੇ ਨੇ। ਹੁਣ ਇਹਨਾਂ ਨੂੰ ਇਹ ਨਹੀਂ ਨਜ਼ਰ ਆਉਂਦਾ ਹੈ ਕਿ ਵੀ ਇਹਨਾਂ ਦਾ ਯੂਪੀ ਬਿਹਾਰ ਦਾ ਜਿਹੜਾ ਲੰਬਾ ਉਹ ਬੀੜੀਆਂ ਪੀਣ ਵਾਲਾ ਤਬਕਾ ਜਿਹੜਾ ਕਿ ਉਹੀ ਬਲਦਾਂ ਦੇ ਨਾਲ ਹੀ ਮਿੱਟੀ ਨਾਲ ਮਿੱਟੀ ਰਿਹਾ, ਔਰ ਜਿਉਂ ਹੀ ਪੰਜਾਬ ਦੇ ਕਿਸਾਨਾਂ ਨੇ ਅਮਰੀਕਨ ਟੈਕਨੋਲੋਜੀ ਔਰ ਵੈਸਟ ਦਾ ਦੇਖਿਆ ਕਿ ਵੀ ਉਹ ਚੜ੍ਹ ਗਏ ਟਰੈਕਟਰਾਂ ਤੇ ਔਰ ਉਹਨਾਂ ਨੇ ਕਿਵੇਂ ਸਾਰੀ ਖੇਤੀ ਮੈਕਨਾਈਜ਼ ਕੀਤੀ। ਅਨਪੜ੍ਹ ਤਾਂ ਨਹੀਂ ਸੀ ਉਹ, ਲੇਕਿਨ ਉਹਨਾਂ ਨੇ ਇਹ ਸਮਝ ਰਿਹਾ ਕਿ ਭਾਈ ਇਹ ਹੁਣ ਵਕਤ ਹੈ। ਔਰ ਇਹੀ ਨਹੀਂ ਗੱਲ, ਤੁਸੀਂ ਬਹੁਤ ਵਾਰ ਦੇਖੋਗੇ ਜਿਹੜੀ ਇੰਟੈਲੀਜੈਂਸ ਹੈ ਸਾਡੇ ਪੇਂਡੂ ਦੀ, ਪੰਜਾਬੀ ਦੀ ਖਾਸ ਤੌਰ 'ਤੇ, ਉਹ ਇੱਕ ਅੱਧੀ ਵਾਰੀ ਆਪਣਾ ਟਰੈਕਟਰ ਜੇ ਕਿਤੇ ਖ਼ਰਾਬ ਹੋ ਜਾਏ ਜਾਂ ਮੋਟਰਸਾਈਕਲ ਖ਼ਰਾਬ ਹੋ ਜਾਏ ਉਹ ਲੈ ਕੇ ਜਾਂਦਾ ਮਕੈਨਿਕ ਕੋਲ, ਫਿਰ ਦੇਖਦਾ ਰਹਿੰਦਾ ਧਿਆਨ ਨਾਲ ਕੀ ਕਰ ਰਿਹਾ। ਅਗਲੀ ਵਾਰੀ ਬਹੁਤੀ ਵਾਰੀ ਆਪ ਹੀ ਖੋਲ ਕੇ ਬੈਠਾ ਹੁੰਦਾ। ਔਰ ਉਹ ਜਿਹੜੀਆਂ ਮੋਟਰਾਂ ਹੋਣ ਆਪਣੇ ਟਿਊਬਵੈਲਾਂ ਦੀਆਂ ਜਾਂ ਇਹ ਹੋਣ, ਅੱਧਿਓਂ ਜ਼ਿਆਦਾ ਉਹ ਆਪ ਹੀ ਬਹੁਤ ਹੀ ਹੋ ਜਾਏ, ਬਹਿ ਹੀ ਜਾਏ ਪੱਠਾ, ਫਿਰ ਭਾਵੇਂ ਉਹ ਜਾਂਦੇ ਨਹੀਂ। ਸੋ ਇਹਨਾਂ ਨੇ ਤਾਂ ਡਿਪਲੋਮੇ ਲੈ ਕੇ ਇੱਕ ਲਾਈਨ ਵਾਲੇ ਟ੍ਰੇਨਡ ਕੀਤੇ ਹੁੰਦੇ ਨੇ, ਉਹ ਹਰ ਇੱਕ 'ਚ ਟ੍ਰੇਨਡ ਹੁੰਦਾ ਉਹਨੂੰ। ਉਹ ਖੇਤ ਤੋਂ ਲੈ ਕੇ ਉਹ ਬਾਜ਼ਾਰ ਤੱਕ, ਮਾਰਕੀਟ ਤੱਕ, ਮਸ਼ੀਨਰੀ ਤੱਕ, ਡੰਗਰਾਂ ਨੂੰ ਵੀ ਕਿਵੇਂ ਉਹ ਜਿਹੜਾ ਉਹ ਡੀਲ ਕਰਦੇ ਨੇ ਔਰ ਕਿਵੇਂ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਜਿਹੜਾ ਉਹ ਓਬੇ ਕਰਦੇ ਨੇ। ਸੋ ਜਿਹੜੇ ਇਹ ਸਾਰੇ ਹੀ, ਮੈਂ ਤਾਂ ਇਹ ਸਮਝਦਾ ਹਾਂ ਵੀ ਜਿਹੜਾ ਕਿਸਾਨ ਹੈ ਉਹ ਹਰ ਫਨ ਮੌਲ ਹੈ ਔਰ ਉਹਦੇ 'ਚ ਹਰ ਫਨ ਮੌਜੂਦ ਹੈ। ਔਰ ਉਹਨਾਂ ਨੂੰ ਜਿਸ ਅੰਦਾਜ਼ 'ਚ ਇਹਨਾਂ ਨੇ ਕਿਹਾ ਕਿ ਭਾਈ ਇਹ ਨੇ ਅਨਪੜ੍ਹ ਹੁਣ, ਕੱਲ੍ਹ ਜਿਹੜਾ ਦਿਨ ਸਾਰਾ ਦਿਨ ਉਹਨਾਂ ਦੇ ਜਿਹੜਾ ਉਹ ਚੱਲਦਾ ਰਿਹਾ ਵੀ ਕਿਵੇਂ 50,000 ਤੋਂ ਜ਼ਿਆਦਾ ਟਰੈਕਟਰਾਂ 'ਤੇ ਸਵਾਰ ਕਿਸਾਨ, ਉਹਨਾਂ ਨੇ ਇਕੱਲਾ ਇੱਕ ਬਾਰਡਰ ਨਹੀਂ, ਟਿਕਰੀ ਵੀ, ਸਿੰਘ ਬਾਰਡਰ ਤੋਂ ਵੀ, ਗਾਜ਼ੀਆਬਾਦ ਵੱਲੋਂ ਵੀ, ਉਹਨਾਂ ਨੇ ਕਿਵੇਂ 4 ਚੁਫੇਰੇ ਬਣਾਇਆ ਦਿੱਲੀ ਦੀਆਂ ਸੜਕਾਂ ਦੇ ਉੱਤੇ। ਬਾਰ-ਬਾਰ ਜਿਹੜਾ ਵੀ ਉਹਨਾਂ ਨੇ ਰਾਊਟ ਚੁਣਿਆ ਉਹਦੇ 'ਚ ਇਹਨਾਂ ਨੇ ਤਾਂ ਹੈਲੀਕਾਪਟਰ ਹੀ ਚੜ੍ਹਾ ਕੇ ਦੇਖ ਰਹੇ ਸੀ ਕਿ ਅਨਪੜ੍ਹ ਖਤੂਤ ਜਿਹੜੇ ਨੇ ਇਹਨਾਂ ਨੇ ਤਾਂ ਔਰ ਇਹ ਵੀ ਨਾਲ ਉਹਨਾਂ ਨੇ ਕਹਿ ਦਿੱਤਾ, ਦੇਖੋ ਇਹ ਅਜੇ ਅਸੀਂ ਤੁਹਾਨੂੰ ਟ੍ਰੇਲਰ ਦਿਖਾਇਆ, ਅਸਲੀ ਫਿਲਮ ਅਸੀਂ ਤੁਹਾਨੂੰ ਦਿਖਾਵਾਂਗੇ 26 ਜਨਵਰੀ ਨੂੰ। ਔਰ ਇਹ ਤਾਂ ਅਜੇ ਅਸੀਂ ਸਿਰਫ ਇਹ ਤੁਹਾਨੂੰ ਦਿਖਾਇਆ ਕਿ ਅਜੇ ਤੁਹਾਡੇ ਕੋਲ ਇੱਕ ਦਿਨ ਹੋਰ ਬਚਿਆ, ਅਗਲੇ ਦਿਨ ਫਿਰ ਗੱਲਬਾਤ ਹੋਣੀ ਹੈ ਕਿ ਬਈ ਤੁਸੀਂ ਇਹ ਸੈਚਰਡੇ ਤੱਕ ਤੋਂ ਪਹਿਲੇ ਕੰਮ ਕਰ ਲਓ। ਲੇਕਿਨ ਮੈਂ ਜਿਹੜਾ ਸਮਝਦਾ ਵੀ ਰਿਮਾਰਕੇਬਲ ਜਿਹੜੀ ਗੱਲ ਹੈ, ਔਰ ਮੈਨੂੰ ਵੀ ਹੈਰਾਨੀ ਅਸੀਂ ਇੱਥੇ ਵੀ ਦੇਖਦੇ ਹਾਂ, ਔਰ ਇਹ ਈਵਨ ਵਾਸ਼ਿੰਗਟਨ DC ਦੇ ਜੇ ਅਸੀਂ ਕੱਲ੍ਹ ਦੇ ਇਸ ਜਲੂਸ ਦੀ ਗੱਲ ਕਰੀਏ ਜਿਹੜਾ ਅਮਰੀਕਨ ਡੈਮੋਕ੍ਰੇਸੀ ਦਾ ਇਹਨਾਂ ਨੇ ਕੱਢਿਆ, ਔਰ ਇਹ ਪੁੱਛਿਆ ਜਾ ਰਿਹਾ ਹੈ ਕਿ ਭਾਈ ਇੰਨੀ, ਇੱਕ ਤਾਂ ਚਲੋ ਮੰਨ ਲਿਆ ਕਿ ਵੀ ਟਰੂਪਸ ਤਾਂ ਟਰੰਪ ਨੇ ਆਰਡਰ ਕਰਨੇ ਸੀ, ਵੀ ਕਿਤੇ DC ਦਾ ਤਾਂ ਆਪਣਾ ਇੰਟੈਲੀਜੈਂਸ ਨੈਟਵਰਕ ਹੈ, ਆਪਣਾ ਉਹਨਾਂ ਦਾ ਸਾਰਾ ਸਿਕਿਉਰਿਟੀ ਸਿਸਟਮ ਹੈ ਕਿ ਵੀ ਤੁਹਾਨੂੰ ਹਫ਼ਤਿਆਂ ਤੋਂ ਲੱਗ ਹੈ ਕਿ ਵੀ ਕਾਲ ਕਿਉਂ ਦੇ ਰਿਹਾ। ਜਿਹੜੇ ਆ ਰਹੇ ਨੇ ਉਹ ਸਾਰੇ ਗਨਜ਼ ਵਾਲੇ ਲੋਕ ਨੇ ਜਿਹੜੇ ਕਿ ਉੱਥੇ, ਹਾਲਾਂਕਿ DC 'ਚ ਗਨ ਕੈਰੀ ਕਰਨਾ ਨਹੀਂ, ਲੇਕਿਨ ਇਹ ਉੱਥੋਂ ਆਏ ਨੇ ਸਾਰੀਆਂ ਉਸ ਬੈਲਟ 'ਚੋਂ, ਜਿਹੜੇ ਸੈਕੰਡ ਅਮੈਂਡਮੈਂਟ ਦੇ ਵਿੱਚ ਯਕੀਨ ਰੱਖਣ ਵਾਲੇ ਲੋਕ ਕਿ ਰਾਈਟ ਟੂ ਵੇਅਰ ਐਂਡ ਬੇਅਰ ਆਰਮਸ, ਉਹ ਤਾਂ ਉਹਨਾਂ ਨੇ ਤਾਂ ਕੋਈ ਜਿਹੜਾ ਚਰਖਾ ਲੈ ਕੇ ਨਹੀਂ ਸੀ ਆਉਣਾ। ਫਿਰ
ਜਿਸ ਕਿਸਮ ਦਾ ਟਰੰਪ ਦਾ ਸੀ ਔਰ ਈਵਨ ਜਦੋਂ ਉਹਨੇ ਸਪੀਚ ਕੀਤੀ ਹੈ, ਐਡਰੈਸ ਕੀਤਾ, ਮੂਡ ਦੇਖਿਆ, ਉਹਨਾਂ ਦਾ ਮਾਰਚਿੰਗ ਜਦੋਂ ਤੱਕ ਉੱਥੇ ਪਹੁੰਚਦੇ ਨੇ 2 ਘੰਟੇ ਦਾ ਪੀਰੀਅਡ, 2 ਮੀਲ ਹੈ ਵਾਈਟ ਹਾਊਸ ਤੋਂ ਕੈਪੀਟਲ ਹਿੱਲ ਤੱਕ। ਔਰ ਇਸ ਸਾਰੇ ਪੀਰੀਅਡ 'ਚ ਕਿਉਂ ਤਿਆਰੀ ਨਹੀਂ ਕੀਤੀ ਗਈ ਕਿ ਵੀ ਬਲੈਕ ਲਾਈਵਸ, ਔਰ ਇਹ ਕਿਹਾ ਜਾ ਰਿਹਾ ਈਵਨ ਨਿਊਯਾਰਕ ਦੇ ਪ੍ਰੋਮੀਨੈਂਟ ਕਾਂਗਰਸਮੈਨ ਨੇ ਜਿਹੜਾ ਜ਼ਾਹਰ ਹੈ ਫੋਰਨ ਅਫੇਅਰ ਇੰਟਰਨੈਸ਼ਨਲ ਰਿਲੇਸ਼ਨਸ ਕਮੇਟੀ ਫੋਰਨ ਅਫੇਅਰਸ ਉਹਦਾ ਚੇਅਰਮੈਨ ਬਣੇਗਾ, ਉਹਨੇ ਕਿਹਾ ਵੀ ਇਹ ਪੁੱਛਿਆ ਜਾ ਰਿਹਾ ਕਿ ਵੀ ਜਦੋਂ ਤੁਸੀਂ ਬਲੈਕ ਲਾਈਵਸ ਮੈਟਰ ਪ੍ਰੋਟੈਸਟ ਹੋਏ ਕਿਵੇਂ ਲੋੜ ਤੋਂ ਜ਼ਿਆਦਾ ਰਿਐਕਟ ਕੀਤਾ ਤੁਹਾਡੀ ਪੁਲਿਸ ਨੇ, ਕਿਵੇਂ ਲਾਸ਼ਾਂ ਵਿਛਾਈਆਂ। ਔਰ ਇਹ ਕਹਿ ਰਹੇ ਨੇ ਕਿ ਵੀ ਜੇ ਜਿਹੜੇ ਨੇ ਕਾਲੇ ਹੁੰਦੇ ਜਾਂ ਨਾਨ ਵਾਈਟ ਕੋਈ ਹੋਰ ਹੁੰਦੇ ਤੇ ਲਾਸ਼ਾਂ ਵਿਛਾਈਆਂ ਹੁੰਦੀਆਂ। ਔਰ ਹੁਣ ਇਹ ਵੀ ਪੁੱਛਿਆ ਜਾ ਰਿਹਾ ਕਿ ਇੰਨਾ ਵੱਡਾ ਬਜਟ ਤੁਸੀਂ ਡਿਫੈਂਸ ਬਜਟ ਦੀ ਗੱਲ, ਔਰ ਆਲਰੇਡੀ ਵਾਸ਼ਿੰਗਟਨ ਡੀਸੀ 'ਚ 9/11 ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿਉਂਕਿ ਵਰਲਡ ਟ੍ਰੇਡ ਸੈਂਟਰ ਦਾ ਜ਼ਿਆਦਾ ਜ਼ਿਕਰ ਹੁੰਦਾ ਹੈ ਉਹਨਾਂ ਦੇ ਆਰਲਿੰਗਟਨ 'ਚ, ਜਿੱਥੇ ਉਹਨਾਂ ਦਾ ਪੈਂਟਾਗਨ ਜਿਹੜਾ ਆਰਮੀ ਦਾ ਜਿਹਦੇ 'ਚ 160 ਬੰਦੇ ਇੱਕ ਜਹਾਜ਼ ਉਹਦੇ 'ਚ ਵੱਜਿਆ ਸੀ। ਔਰ ਇਹ ਘਟਨਾਵਾਂ ਹੋਣ ਤੋਂ ਬਾਅਦ ਜਿਹੜਾ ਹੈ ਇੰਨੀ ਸਿਕਿਉਰਿਟੀ ਹੈ ਰੱਖੀ ਹੁੰਦੀ ਹੈ ਕਿ ਭਾਈ ਹਵਾ 'ਚ ਵੀ ਕੋਈ ਆਬਜੈਕਟ ਨਾ ਉੱਡੇ, ਜਿਹੜੀ ਹੈ ਉਹ ਈਵਨ ਆਮ 1-2 ਨੇ ਮਾਰਿਆ ਵਿੱਚ ਲਿਆ ਕੇ ਜਿਹੜੇ ਆਰਡੀਨਰੀ ਉਹ ਖੇਤਾਂ 'ਚ ਸਪਰੇਅ ਕਰਨ ਵਾਲੇ ਜਹਾਜ਼ ਹੁੰਦੇ ਨੇ। ਲੇਕਿਨ ਇੰਨੇ ਲੋਕ ਹਜ਼ਾਰਾਂ 'ਚ ਇਕੱਠੇ ਨੇ, ਕਿੱਥੇ ਤੁਹਾਡਾ ਸੀ ਫਿਰ? ਕਿਤੇ ਇਹ ਤਾਂ ਨਹੀਂ ਹੈ ਕਿ ਵੀ ਜਿਹੜੇ ਵਾਈਟ ਸੁਪਰੈਮਿਸਟ ਦੇ ਬੰਦੇ ਅੰਦਰ ਬੈਠੇ ਹੋਏ ਨੇ ਉਹਨਾਂ ਨੇ ਵੀ। ਔਰ ਇੱਕ ਨੇ ਕਿਹਾ, ਉਹਨੇ ਕਿਹਾ ਜੀ ਇਹ ਜਿਹੜਾ ਹੈ ਜਿਹੜੀ ਪ੍ਰੈਪਰੇਸ਼ਨ ਤਾਂ ਕਰਦੇ ਰਹੇ ਜੀ ਅੰਦਰ। ਹੁਣ ਜਿਹੜੀ ਇੱਕ ਬੀਬੀ ਨੂੰ ਸ਼ੂਟ ਡਾਊਨ ਕੀਤਾ ਵੈਟਰਨ ਸੀਗੀ ਜਿਹੜੀ ਮਰੀ ਵੀ ਹੈ ਬਾਅਦ ਦੇ ਵਿੱਚ, ਔਰ ਕੁਝ ਜ਼ਖਮੀ ਨੇ। ਹੁਣ ਉਹ ਕੀਤਾ ਜਿਹੜੇ ਇਨਰ ਬੈਠੇ ਹੋਏ ਨੇ ਸਿਕਿਉਰਿਟੀ ਵਾਲੇ ਜਿਹੜੇ ਅੰਦਰ ਚੈਂਬਰ 'ਚ ਸੀ, ਉਹ ਤਾਂ ਉਹਨਾਂ ਨੇ ਟ੍ਰੇਨਡ ਕੀਤੇ ਹੋਏ ਨੇ ਕਿ ਜੇ ਕੋਈ ਬਾਹਰਲਾ ਦਹਿਸ਼ਤਗਰਦੀ ਦਾ ਹਮਲਾ ਹੋਏ, ਜਿਵੇਂ ਕੋਈ ਹੋਰ ਜੋ 9/11 ਵਰਗਾ ਹੋਏ, ਹੁਣ ਇਹਨੂੰ ਕਿਹਾ ਜਾ ਰਿਹਾ ਕਿ ਇਹ ਡੋਮੈਸਟਿਕ ਟੈਰਰਿਜ਼ਮ ਹੈ। ਜਿਹੜੀ ਹੁਣ ਵੈਸੇ ਤਾਂ ਟੈਰਰਿਜ਼ਮ ਦੀ ਡੈਫੀਨੇਸ਼ਨ ਅੱਜ ਤੱਕ UN ਨੇ ਵੀ ਕੋਈ ਨਹੀਂ ਦਿੱਤੀ ਹੈ ਕਿ ਟੈਰਰਿਸਟ ਕੀ ਹੈ ਜਾਂ ਟੈਰਰਿਜ਼ਮ ਕੀ ਹੈ। ਹੁਣ ਜਿੱਥੇ ਇਸ ਲੈਵਲ ਦਾ ਪਾਰਟ ਚੱਲ ਰਿਹਾ ਹੋਏ, ਔਰ ਇਹ ਨਹੀਂ ਹੈ ਕਿ DC 'ਚ ਪਹਿਲਾਂ ਕੋਈ ਗੱਲ ਨਹੀਂ ਹੁੰਦੀ ਜਾਂ ਪਹਿਲਾਂ ਨਹੀਂ ਹੋਈ ਹੈ, ਔਰ ਭਾਰਤ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਕਿ ਜੀ ਹੈਲੀਕਾਪਟਰ ਜਿਹੜਾ ਉਹ ਮੋਨੀਟਰ ਕਰ ਰਿਹਾ ਹੈ। ਔਰ ਜਿਹੜੀ ਮੈਂ ਰਿਮਾਰਕੇਬਲ ਗੱਲ ਕਹਿ ਰਿਹਾ ਕਿ ਇੰਨੇ ਲੋਕ ਲੱਖਾਂ ਇਕੱਠੇ ਨੇ, ਔਰ ਅੱਜ 44-45 ਦਿਨ ਦੇ ਅਸੀਂ ਇੰਨਾ ਪੀਸਫੁਲ। ਔਰ ਜੇ 50,000 ਟਰੈਕਟਰ ਸੜਕਾਂ ਤੇ ਆਂਦਾ ਹੈ, ਕਿਵੇਂ ਕਿਸ ਰੌਂ ਦੇ ਵਿੱਚ ਉਹ ਹੋਣਗੇ, ਉਹਨਾਂ ਦਾ ਹਾਲ ਕੀ ਚੱਲ ਰਿਹਾ, ਲੇਕਿਨ ਟੋਟਲੀ ਪੀਸਫੁਲ। ਹੁਣ ਇਸ ਸਾਰੇ 'ਚ ਕੁਦਰਤੀ ਜਦੋਂ ਤੁਸੀਂ ਕੰਪੈਰੀਜ਼ਨ ਕਰਦੇ ਹੋ, ਔਰ ਇੱਕ ਤਾਰੀਖ ਦਾ ਵਿਦਿਆਰਥੀ, ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਮੇਰੀ ਹਮੇਸ਼ਾ ਇਹ ਹੁੰਦਾ ਕਿ ਇੱਦਾਂ ਪਹਿਲਾਂ ਵੀ ਕਦੇ ਹੋਇਆ। ਹੁਣ ਟਰੈਕਟਰ ਰੈਲੀ ਲਾਰਜ, ਔਰ ਇਹ ਕਿਹਾ ਜਾ ਰਿਹਾ ਉੱਥੇ ਕਿ ਦਾ ਲਾਰਜੈਸਟ ਟਰੈਕਟਰ ਰੈਲੀ ਇਨ ਹਿਊਮਨ ਹਿਸਟਰੀ, ਜਿਵੇਂ ਨੈਸ਼ਨਲ ਜਿਓਗ੍ਰਾਫਿਕ ਨੇ ਇਸ ਪ੍ਰੋਟੈਸਟ ਨੂੰ ਦਾ ਲਾਰਜੈਸਟ ਪ੍ਰੋਟੈਸਟ ਕਿਹਾ ਫਾਰਮਰਸ ਦਾ, ਕਦੇ ਵੀ ਦੁਨੀਆ 'ਚ ਕਿਤੇ ਨਹੀਂ ਹੋਇਆ। ਔਰ ਕੋਈ ਸ਼ੱਕ ਨਹੀਂ ਕਿਤੇ ਇੱਕ ਦਿਨ ਦੇ ਲਈ ਤਾਂ ਲੱਖਾਂ ਲੋਕ ਇਕੱਠੇ ਹੋ ਜਾਂਦੇ ਹੋਣਗੇ, ਉਹ ਤਾਂ ਵੱਡੇ ਵੱਡੇ ਮਿਲੀਅਨਸ ਵੀ ਇਕੱਠੇ ਹੁੰਦੇ ਨੇ। ਲੇਕਿਨ ਜਿਹਨੂੰ ਅਸੀਂ ਇਤਜ਼ਾਜ਼ ਕਹਿੰਦੇ ਆ ਪ੍ਰੋਟੈਸਟ ਲਈ ਇਸ ਲੈਵਲ ਦੇ ਉੱਤੇ, ਤੇ ਇਸ ਦੀ ਇੱਕ ਇਸ ਤੋਂ ਪਹਿਲਾਂ ਕਿ ਮੈਂ ਇਹਦੀ ਗੱਲ ਕਰਾਂ ਕਿ ਅਮਰੀਕਾ ਦੇ ਵਿੱਚ ਜਿਹੜੀ 11 ਦਸੰਬਰ 1977 ਨੂੰ ਟਰੈਕਟਰ ਰੈਲੀ ਹੋਈ ਸੀ, ਇਕੱਲੀ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ 'ਚ ਹੀ ਨਹੀਂ ਸੀ, 50 ਸਟੇਟਾਂ ਦੀਆਂ ਅਮਰੀਕਾ ਦੀਆਂ ਕੈਪੀਟਲਸ ਦੇ ਵਿੱਚ ਵੀ ਸਾਈਮਲਟੇਨੀਅਸਲੀ, ਔਰ ਉਹ ਵੀ ਕਿਸਾਨਾਂ ਨੇ ਕੀਤੀ ਸੀ। ਉਦੋਂ ਕਿਸਾਨਾਂ ਦੇ ਕੀ ਕੰਸਰਨ ਸੀ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਕਿਰਸਾਨੀ ਦੀ ਗੱਲ ਕਰਦੇ ਹਾਂ, ਇਹ ਫਿਰ ਇਹ ਤਾਂ ਠੀਕ ਹੈ ਵੀ ਉੱਥੇ ਅਡਾਨੀ ਅੰਬਾਨੀ ਉਹਨਾਂ ਨੇ ਕਿਵੇਂ, ਅਮਰੀਕਾ ਦੇ ਵਿੱਚ ਵੀ ਜਦੋਂ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਜਾਂ ਦੂਸਰੇ ਨੇ, ਜੇ ਅਮਰੀਕਾ ਤਾਂ ਕੰਟਰੀ ਕੈਪੀਟਲਿਸਟ ਦੀ ਹੈ, ਕਿ ਵੀ ਕਿਵੇਂ ਫਾਰਮਰਸ ਨੇ ਵੀ ਇੱਕ ਸਟੇਜ ਸੀ ਕਿ 1910 ਤੋਂ 1914 ਤੱਕ ਫਸਟ ਵਰਲਡ ਵਾਰ ਦਾ ਜਦੋਂ ਅਜੇ ਪੀਰੀਅਡ ਸ਼ੁਰੂ ਨਹੀਂ ਸੀ ਹੋਇਆ, ਕਿਸਾਨ ਖੁਸ਼ਹਾਲ ਸੀ, ਉਹਨਾਂ ਨੇ ਘਰ ਵੀ ਚੰਗੇ ਬਣਾ ਲਏ, ਦੂਜਾ ਵੀ। ਲੇਕਿਨ ਜਿਹੜਾ ਫਿਰ ਉਸ ਤੋਂ ਬਾਅਦ ਡਿਕਲਾਈਨ ਹੁੰਦਾ ਚਲਾ ਗਿਆ, 1932 ਤੱਕ ਪਹੁੰਚਦੇ ਆ। 30s ਦੇ ਵਿੱਚ ਗ੍ਰੇਟ ਡਿਪਰੈਸ਼ਨ ਅਮਰੀਕਾ ਦੀ ਹੁੰਦੀ ਹੈ, ਫਾਰਮਿੰਗ ਕਮਿਊਨਿਟੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਔਰ ਫਿਰ 50s ਦੇ ਵਿੱਚ ਬੇਸ਼ੱਕ ਮਾਰਸ਼ਲ ਪਲਾਨ ਦੇ ਥੱਲੇ ਔਰ ਬੇਬੀ ਬੂਮਰ ਜਨਰੇਸ਼ਨ ਆ ਗਈ, ਸੈਕੰਡ ਵਰਲਡ ਵਾਰ ਤੋਂ ਬਾਅਦ ਕੰਸਟਰਕਸ਼ਨ ਏਜੰਸੀ, ਘਰ ਬਣਾਉਣੇ, ਸ਼ਹਿਰ ਪ੍ਰੋਸਪਰਸ, ਫਾਰਮਿੰਗ ਕਮਿਊਨਿਟੀ ਜਿਹੜੀ ਆ ਉਹਦਾ ਉਹਨਾਂ ਨੂੰ ਪ੍ਰਾਈਸ ਹੀ ਨਹੀਂ ਸੀ ਮਿਲਦਾ ਉਹਦੇ ਦਾ। ਔਰ ਮੈਂ ਜ਼ਿਕਰ ਕਰਾਂਗਾ ਕਿ ਜਿਹੜੀ ਇਹ ਟਰੈਕਟਰ ਰੈਲੀ ਜਿਹੜੀ ਕਿ 11 ਦਸੰਬਰ 1977 ਨੂੰ ਲਗਭਗ 44 ਸਾਲ ਪਹਿਲਾਂ ਹੋਈ, ਉਹਨਾਂ ਦੇ ਕੀ ਮੌਕਫ ਸੀ ਔਰ ਉਹਨਾਂ ਦਾ
ਜਿਹੜਾ ਉਹ ਅਲਟੀਮੇਟਲੀ ਇਫੈਕਟ ਕੀ ਸੀ। ਲੇਕਿਨ ਉਸ ਤੋਂ ਪਹਿਲਾਂ ਜਿਹੜਾ ਮੈਂ ਇਹ ਮੈਂਸ਼ਨ ਕਰਨਾ ਚਾਹੁੰਦਾ, ਸੁਪਰੀਮ ਕੋਰਟ, ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਵੀ ਅਲਟੀਮੇਟਲੀ ਜਿਹੜਾ ਇਹਨਾਂ ਨੇ ਵਿਚੋਲਾ ਲਿਆਉਣਾ, ਇੱਕ ਸੁਪਰੀਮ ਕੋਰਟ ਲਿਆਉਣਗੇ। ਪਹਿਲਾਂ ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਜੀ ਇਹ ਕੋਈ ਗੱਲ ਸਿਰੇ ਕਿਉਂ ਨਹੀਂ ਚੜ੍ਹੀ, ਔਰ ਤੋਮਰ ਉਹਨਾਂ ਦੇ ਅਟਰਨੀ ਜਨਰਲ ਔਰ ਸੋਲੀਸਿਟਰ ਜਨਰਲ ਨੇ ਕਿਹਾ ਜੀ ਨਹੀਂ ਨਹੀਂ ਨਹੀਂ, ਗੱਲਬਾਤ ਚੱਲ ਰਹੀ ਹੈ ਐਵਰੀਥਿੰਗ। ਹੁਣ ਅੱਜ ਸੁਪਰੀਮ ਕੋਰਟ ਸ਼ਾਹੀਨ ਬਾਗ ਵਾਲਾ ਰਸਤਾ ਵੀ ਅਪਣਾ ਸਕਦਾ ਉਹਨਾਂ ਦਾ, ਜਿਵੇਂ CA ਦੇ ਖਿਲਾਫ ਪ੍ਰੋਟੈਸਟ ਖਤਮ ਕੀਤੇ ਸੀ। ਸੁਪਰੀਮ ਕੋਰਟ ਪੁੱਛ ਰਿਹਾ, ਆਰ ਪ੍ਰੋਟੈਸਟਿੰਗ ਫਾਰਮਰਸ ਟੇਕਿੰਗ ਪ੍ਰੀਕਾਸ਼ਨਰੀ ਮੈਸ਼ਰਸ ਅਗੇਂਸਟ ਕੋਵਿਡ? ਸੁਪਰੀਮ ਕੋਰਟ ਆਸਕ ਸੈਂਟਰ, ਔਰ ਸੈਂਟਰ ਕਹਿ ਰਿਹਾ ਜੀ ਬਿਲਕੁਲ ਨਹੀਂ। ਉਹ ਕਹਿੰਦੇ ਜੀ ਕੀ ਇਹ ਜਿਹੜੇ ਇਕੱਠੇ ਨੇ ਇਹ ਲੈ ਰਹੇ ਨੇ ਮੈਸ਼ਰ ਜਿਹੜੇ COVID-19 ਨੂੰ ਰੋਕਣ ਦੇ ਲਈ ਹੋਣੇ ਚਾਹੀਦੇ ਨੇ, ਔਰ ਇਸ ਨੂੰ ਜਿਹੜਾ ਇਹਦਾ ਮਤਲਬ ਇਹ ਹੈ ਕਿ ਸੁਪਰੀਮ ਕੋਰਟ ਨੇ ਇਹ ਵੀ ਇੱਕ ਆਪਸ਼ਨ ਰੱਖ ਲਈ ਕਿ ਜੇ ਉਹਨੇ ਅਦਰ ਵੇ ਘੁੰਮਣਾ ਕਿ ਉਹ ਕਹਿ ਸਕਦੇ ਨੇ ਜੀ ਦੇਖੋ ਇੰਨੀ ਲੱਖਾਂ ਦੀ ਗੈਦਰਿੰਗ ਹੈ ਔਰ ਇਹ COVID-19 ਦੇ ਕੋਈ ਉਹਦਾ ਪਰਵਾਹ ਨਹੀਂ ਹੈ, ਮਾਸਕ ਨਹੀਂ ਨੇ, ਫਲਾਣਾ ਨਹੀਂ ਹੈ, ਸੋਸ਼ਲ ਡਿਸਟੈਂਸਿੰਗ 6 ਫੁੱਟ ਦੀ ਹੈ ਉਹਨਾਂ ਨੇ ਕਿਹਾ ਜੀ ਆਪਣੀਆਂ ਗੈਦਰਿੰਗ ਦੇਖੋ ਤੁਹਾਡੀਆਂ BJP ਦੀਆਂ। ਪਰ ਇਸ ਤੋਂ ਮੈਨੂੰ ਇਹ ਲੱਗਿਆ ਕਿ ਵੀ ਇਹ ਪਹਿਲੇ ਦਿਨਾਂ 'ਚ ਨਹੀਂ ਆਇਆ ਔਰ ਹੁਣ ਇਹ ਇਸ ਕੋਰਸ ਨੂੰ ਵੀ ਲੈ ਸਕਦੇ ਨੇ। ਲੇਕਿਨ ਜੇ ਪੰਜਾਬ ਦੇ ਹਵਾਲੇ ਨਾਲ ਦੇਖੀਏ, ਅਸੀਂ ਆਲਰੇਡੀ ਇੱਕ ਗੱਲ ਇਹ ਆਈ ਹੈ ਕਿ ਪੰਜਾਬ ਦੇ ਵਿੱਚ ਵੀ ਕੇਸ ਵੀ ਰਜਿਸਟਰ ਹੋਏ, ਜਿਵੇਂ ਜਿਨ੍ਹਾਂ ਨੇ ਤੀਕਸ਼ਣ ਸੂਦ ਦੇ ਘਰ ਦੇ ਬਾਹਰ ਸੁੱਟਿਆ ਸੀ ਜਿਹੜਾ ਉਹ ਟਰਾਲੀ ਗੋਹੇ ਦੀ। ਹੁਣ ਅਮਰਿੰਦਰ ਨੇ ਕਿਹਾ ਜੀ ਨਹੀਂ ਨਹੀਂ, ਜਿਹੜਾ ਇਰਾਦਾ ਹੈ ਉਹ ਦੂਸਰਾ ਸੀ ਕਤਲ ਵਾਲਾ, ਜਾਂ ਉਹ ਡ੍ਰੌਪ ਕਰ ਦਿਓ, ਇਹ ਗਲਤ ਹੈ, ਥਾਣੇਦਾਰ ਨੂੰ ਸਸਪੈਂਡ ਕਰਤਾ। ਪਰ ਪਿਛਲੇ ਦਿਨਾਂ 'ਚ ਜਿੱਥੇ ਅਸੀਂ ਸੌਂਗਸ ਦੀ ਗੱਲ ਕਰਦੇ ਹਾਂ, ਜਿਵੇਂ ਪਾਕਿਸਤਾਨ ਦੇ ਸਾਡੇ ਲਹਿੰਦੇ ਪੰਜਾਬ ਵੱਲੋਂ ਆਏ ਨੇ, ਇੱਕ ਜਿਹੜਾ ਕਿਸਾਨ ਐਂਥਮ ਦੇ ਤੌਰ ਤੇ ਬੜਾ ਮਸ਼ਹੂਰ ਹੋਇਆ ਔਰ ਉਹ ਲਿਖਣ ਵਾਲੇ ਸੀ ਮਿਸਟਰ ਸ਼੍ਰੀ ਬਰਾੜ, ਔਰ ਅਸੀਂ ਪਲੇ ਨਹੀਂ ਕਰ ਸਕਦੇ, ਕਾਪੀਰਾਈਟ ਦਾ ਇਸ਼ੂ ਹੁੰਦਾ। ਹਾਲਾਂਕਿ ਸਾਡੇ ਵੀਰ ਨੇ ਲਿਖਿਆ ਕਿ ਆਪਣੀ ਨਲਾਇਕ TV 84 ਦੀ ਟੈਕਨੀਕਲ ਟੀਮ ਨੂੰ ਕਹੋ ਕਿ ਬਾਕਸ ਦੇ ਵਿੱਚ ਉਹਦਾ ਲਿੰਕ ਤਾਂ ਪਾ ਸਕਦੇ ਨੇ। ਹੁਣ ਮੈਂ ਤਾਂ ਉਹਨਾਂ ਦੇ ਲਫ਼ਜ਼ ਹੀ ਦੁਹਰਾਏ ਨੇ, ਮੈਨੂੰ ਨਹੀਂ ਪਤਾ ਵੀ ਇਹ ਕਿਉਂ ਨਹੀਂ ਪਾ ਸਕਦੇ, ਪਰ ਇਹਨੂੰ ਜ਼ਰੂਰ ਪਾ ਦੇਣ। ਲੇਕਿਨ ਹੁਣ ਇਹ ਸ਼੍ਰੀ ਬਰਾੜ ਜਿਹੜਾ ਉਹਨੇ ਕਿਸਾਨ ਐਂਥਮ ਲਿਖਿਆ ਔਰ ਉਹਦੇ ਮਿਲੀਅਨਸ ਦੇ ਵਿੱਚ ਉਹਦੇ ਵਿਊਅਰਸ ਨੇ, ਔਰ ਪੰਜਾਬ ਪੁਲਿਸ ਤੁਸੀਂ ਦੇਖੋ ਕਿ ਉਹਨੂੰ ਅਰੈਸਟ ਕਰ ਲਿਆ, ਕਿਸਾਨ ਐਂਥਮ ਦੇ ਲਿਖਾਰੀ ਨੂੰ, ਲਿਰਿਸਿਸਟ ਨੂੰ, ਉਹਨੂੰ ਟਾਰਚਰ ਕੀਤਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਇਸ ਲਈ ਕਿਉਂਕਿ ਇਹਦੇ ਨਾਲ ਜਿਹੜਾ ਉਹਨੇ ਵਾਇਲੈਂਸ ਨੂੰ ਵਧਾਵਾ ਦਿੱਤਾ ਹੈ ਔਰ ਗਨਜ਼ ਨੂੰ, ਵਧਾਵਾਂ ਨੂੰ। ਔਰ ਇਹ ਜਿਹੜਾ ਸੌਂਗ ਸੀ ਕਿ ਸਵਰਾਜ ਪਿੱਛੇ ਬੈਰੀਕੇਡ ਪਾਏ ਹੋਏ ਨੇ, ਇਹ ਉਹਨਾਂ ਦਾ ਸੌਂਗ ਸੀ ਕਿ ਸਵਰਾਜ ਪਿੱਛੇ ਬੈਰੀਕੇਡ ਪਾਏ ਹੋਏ ਨੇ, ਕਿ ਇਹ ਕਿਸਾਨ ਪੰਜਾਬੋਂ ਆਏ ਹੋਏ ਨੇ। ਮੈਂ ਉਹਨੂੰ ਸੁਣਿਆ ਪਰ ਮੈਨੂੰ ਐਗਜ਼ੈਕਟ ਮੈਂ ਉਹਦੇ ਬੋਲ ਨਹੀਂ ਉਹਨਾਂ ਨੇ, ਔਰ ਇਹ ਬੜਾ ਪਪੂਲਰ ਹੋਇਆ ਔਰ ਉਹਦੇ ਤੇ ਹੀ ਉਹਨਾਂ ਨੇ ਹੁਣ ਉਹਨੂੰ ਫੜਿਆ ਵੀ ਹੈ, ਅਰੈਸਟ ਵੀ ਪਾਈ ਹੈ ਔਰ ਟਾਰਚਰ ਵੀ ਕੀਤਾ। ਸੋ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵਾਚ ਅਪ ਫॉर ਦਿਸ ਮੈਨ, ਇਹ ਜਿਹੜਾ 2.5 ਸਦੀਆਂ ਦੇ ਗਦਾਰਾਂ ਦੀ ਔਲਾਦ ਹੈ, ਆਲੇ ਤੋਂ ਲੈ ਕੇ ਅਮਰਿੰਦਰ ਤੱਕ, ਇਹ ਅਲਟੀਮੇਟਲੀ ਕੀ ਰੋਲ ਪਲੇ ਕਰ ਰਿਹਾ, ਇਹ ਵੀ ਮੈਸੇਜ ਅਮਿਤ ਸ਼ਾਹ ਨੂੰ ਦੱਸ ਰਹੇ ਨੇ ਕਿ ਦੇਖੋ ਅਸੀਂ ਤਾਂ ਇੱਥੋਂ ਤੱਕ ਵੀ ਜਾ ਰਹੇ ਹਾਂ। ਔਰ ਇਹ ਵੀ ਕਨਸੂਆ ਨੇ ਵੀ ਪੰਜਾਬ ਦੇ ਵਿੱਚ ਆਲਰੇਡੀ ਇਹਨਾਂ ਨੇ ਐਕਟ ਲਾਗੂ ਵੀ ਕੀਤੇ ਹੋਏ ਨੇ। ਔਰ ਇਸ ਸਾਰੇ 'ਚੋਂ ਮੈਂ ਜਿਹੜਾ ਪ੍ਰੋਟੈਸਟ ਦੀ ਗੱਲ ਕਰ ਲਾਂ, ਔਰ ਉਸ ਵੇਲੇ ਦੀ ਅਸੀਂ ਨਿਊਯਾਰਕ ਟਾਈਮਜ਼ ਕੱਢੀ ਹੈ, ਜਿਹੜੀ ਨਿਊਯਾਰਕ ਟਾਈਮਜ਼ 11 ਦਸੰਬਰ 1977 ਨੂੰ, ਉਸ ਦੇ ਵਿੱਚ ਮੇਨ ਆਰਟੀਕਲ ਸੀ, ਹੈਡਲਾਈਨ, ਟਰੈਕਟਰਸ ਕੈਰੀ ਫਾਰਮਰ ਪ੍ਰੋਟੈਸਟ ਟੂ ਵਾਸ਼ਿੰਗਟਨ ਐਂਡ 30 ਕੈਪੀਟਲਸ। ਸੋ ਇਹਦੇ ਥੱਲੇ ਇਹ ਸਭ ਤੋਂ ਵੱਡਾ ਪ੍ਰੋਟੈਸਟ ਜਿਹੜਾ ਕੈਪੀਟਲਸ ਦੇ ਵਿੱਚ ਸੀ ਉਹ ਐਟਲਾਂਟਾ ਜਾਰਜੀਆ ਦੇ ਵਿੱਚ ਸੀ। ਉਹੀ ਜਾਰਜੀਆ ਜਿੱਥੋਂ ਦੇ 2 ਸੈਨੇਟਰ ਹੁਣ ਡੈਮੋਕ੍ਰੈਟ ਬਣੇ ਨੇ, ਜਿਹਦੇ ਉਸ ਸਾਰੇ ਨੂੰ ਜਿਹੜਾ ਟਰੰਪ ਨੇ ਸੈਕਟਰੀ ਆਫ ਸਟੇਟ ਨੂੰ ਕਹਿ ਕੇ ਕਿਹਾ ਕਿ ਜੀ ਵੋਟਾਂ ਪਾਸੇ ਕਰੋ। ਉਸ ਵੇਲੇ ਅਮਰੀਕਾ ਦੇ ਪ੍ਰੈਜ਼ੀਡੈਂਟ ਜਿਮੀ ਕਾਰਟਰ ਸੀ, ਔਰ ਜਿਮੀ ਕਾਰਟਰ ਖੁਦ ਵੀ ਫਾਰਮਰ ਹੈ ਔਰ ਉਹਦਾ ਸੰਬੰਧ ਵੀ ਜਾਰਜੀਆ ਦੇ ਨਾਲ ਸੀ, ਐਟਲਾਂਟਾ ਦੇ ਨਾਲ। ਹੁਣ ਵੀ ਜਿਹੜੀ ਜਿਮੀ ਕਾਰਟਰ ਨੇ ਕਨਫਲਿਕਟ ਰੈਜ਼ੋਲੂਸ਼ਨ ਇੱਕ ਬਣਾਈ ਹੋਈ ਹੈ, ਇੱਕ ਉਹਨਾਂ ਦੀ ਆਰਗੇਨਾਈਜੇਸ਼ਨ, ਉਹਦਾ ਹੈੱਡਕੁਆਟਰ ਐਟਲਾਂਟਾ 'ਚ ਹੀ ਹੈ। ਸਾਡੇ ਪਿਆਰੇ ਮਿੱਤਰ ਕੁਲਦੀਪ ਸਿੰਘ ਐਟਲਾਂਟਾ ਰਹਿੰਦੇ ਨੇ ਔਰ ਅਸੀਂ ਜਿਮੀ ਕਾਰਟਰ ਦੀ ਇਸ ਫਾਊਂਡੇਸ਼ਨ ਨੂੰ ਵੀ ਦੇਖਿਆ। ਔਰ ਇਹ ਉਸ ਵੇਲੇ ਪ੍ਰੈਜ਼ੀਡੈਂਟ ਸੀ ਔਰ ਇਹ ਕਿਉਂਕਿ ਖੁਦ ਫਾਰਮਿੰਗ ਬੈਕਗਰਾਊਂਡ ਸੀ, ਲੇਕਿਨ ਜਿਹੜਾ ਇਹ ਸਾਰੇ ਦਾ ਲੋਬੇ ਲਬਾਬ ਸੀ ਉਹਦੇ 'ਚ ਉਹਨਾਂ ਨੇ ਇਹ ਕਲੀਅਰਲੀ
ਇਹ ਗੱਲ ਕਹੀ ਔਰ ਉਸ ਵੇਲੇ ਜਿਹੜਾ ਰੀਜ਼ਨ ਬਣਿਆ, ਕਿਉਂਕਿ ਜਿਵੇਂ ਮੈਂ ਪਹਿਲਾਂ ਹੀ ਐਕਸਪਲੇਨ ਕੀਤਾ ਕਿ ਅਮਰੀਕਾ 'ਚ ਕਿਸਾਨ ਜਿਹੜੇ ਨੇ ਜਿਹਨੂੰ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਅੱਜ ਕਹਿ ਰਹੇ ਹਾਂ, ਉਦੋਂ ਅਮਰੀਕਾ ਦੇ ਵਿੱਚ ਲਫ਼ਜ਼ ਪੈਰਿਟੀ ਇਸਤੇਮਾਲ ਕੀਤਾ ਜਾਂਦਾ ਸੀ ਔਰ ਕਿਸਾਨਾਂ ਦਾ ਕਹਿਣਾ ਸੀ ਕਿ ਵੀ ਇਹ ਜਿਹੜਾ ਪ੍ਰੋਗਰਾਮ ਹੈ ਪੈਰਿਟੀ ਦਾ, ਇਹਨੂੰ ਬ੍ਰੋਡਨ ਕੀਤਾ ਜਾਏ, ਕਿਉਂਕਿ ਹੁਣ ਤੱਕ ਸਿਰਫ 3 ਚੀਜ਼ਾਂ ਦੇ ਉੱਤੇ ਹੀ ਕਾਟਨ, ਵੀਟ ਔਰ ਕਾਰਨ, ਤੁਸੀਂ ਜਦੋਂ ਇਹ ਲਫ਼ਜ਼ ਦੇਖੋ ਤਾਂ ਮੈਨੂੰ ਲੱਗਦਾ ਵੀ ਇਹੀ ਪੰਜਾਬ ਜਦੋਂ ਆ ਰਿਹਾ ਹੈ ਕਿ ਜੀ 22 ਜਿਹੜੀਆਂ ਨੇ ਉਹ ਐਸੈਂਸ਼ੀਅਲ ਕਮੋਡਿਟੀਜ਼ 'ਚ ਆਉਂਦੀਆਂ, ਲੇਕਿਨ ਮਿਨੀਮਮ ਸਪੋਰਟ ਪ੍ਰਾਈਸ ਤਾਂ ਸਿਰਫ ਇਹ 3 ਚੀਜ਼ਾਂ ਦੇ ਉੱਤੇ ਹੀ ਦਿੱਤਾ ਜਾਂਦਾ ਹੈ, ਕਾਟਨ ਔਰ ਵੀਟ ਔਰ ਰਾਈਸ ਦੇ ਉੱਤੇ। ਇਹੀ ਉਹਨਾਂ ਦੀ ਮੰਗ ਸੀ ਕਿ ਵੀ ਇਹ, ਔਰ ਇਸ ਸਾਰੇ 'ਚੋਂ ਉਹਨਾਂ ਦਾ ਇਹ ਕਹਿਣਾ ਸੀ ਕਿ ਅਕੋਰਡਿੰਗ ਟੂ ਸਟਾਫ ਐਕਸਪਰਟ ਔਰ ਹਾਊਸ ਜਿਹੜੀ ਹੈ ਐਗਰੀਕਲਚਰ ਕਮੇਟੀ ਵਾਲਾ, ਉਹਨਾਂ ਨੇ ਇਹ ਕਿਹਾ, ਫਾਰਮਰਸ ਦੀ ਮੰਗ ਸੀ ਕਿ ਅੰਡਰ ਦਾ ਫਾਰਮੂਲਾ parity should be double the prices farmers now receive for major crops and thus would yield substantial increase in farm income। ਹੁਣ ਜਿਹੜੀ ਸਵਾਮੀਨਾਥਨ ਕਮਿਸ਼ਨ ਰਿਪੋਰਟ ਹੈ ਉਹ 1.5 ਗੁਣਾ ਕਹਿੰਦੀ ਹੈ ਕਿ ਭਾਈ ਜਿੰਨੀ ਉਹਦੀ ਕਾਸਟ ਹੈ ਕਿਸਾਨ ਦੀ, ਬਿਲਕੁਲ ਉਹਦੇ ਤੋਂ 1.5 ਗੁਣਾ ਉਹਨੂੰ ਦਿਓ ਤਾਂ ਕਿ ਉਹ ਤਾਂ ਹੀ ਗੁਜ਼ਾਰਾ ਕਰੇਗਾ, ਬਾਕੀ ਜਿਹੜਾ ਉਹਦਾ ਖਰਚਾ ਔਰ ਉਹਦੇ 'ਚ ਇਹਨਾਂ ਦਾ ਸੀ ਕਿ ਅਸੀਂ ਡਬਲ, ਔਰ ਇਹ ਉਹਨਾਂ ਨੇ ਉਸ ਵੇਲੇ ਮੰਨਿਆ ਸੀ, ਹਾਲਾਂਕਿ ਉਹਦੀ ਕਾਸਟ ਉਸ ਵੇਲੇ $4 ਬਿਲੀਅਨ ਦਾ ਐਕਸਟਰਾ ਜਿਹੜੇ ਹੈ ਹਾਊਸ ਐਗਰੀਕਲਚਰ ਕਮੇਟੀ ਦੇ ਮੁਤਾਬਕ ਇਹ ਉਹਨਾਂ ਦੇ ਉੱਤੇ ਭਾਰ ਬਣਦਾ ਸੀ, ਲੇਕਿਨ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਸਾਰੇ ਨੂੰ ਕਰਾਂਗੇ। ਔਰ ਇਸ ਸਾਰੇ 'ਚ ਜਿਹੜਾ ਇੱਕ ਕਿਸਾਨਾਂ ਨੇ ਨਾਅਰਾ ਦਿੱਤਾ ਸੀ ਕਿ ਦਾ ਡੈਮੋਸਟ੍ਰੇਟਰ ਜਿਹੜੇ ਆਏ ਟਰੈਕਟਰਾਂ ਦੇ ਉੱਤੇ ਹਜ਼ਾਰਾਂ ਦੀ ਗਿਣਤੀ 'ਚ ਵਾਸ਼ਿੰਗਟਨ ਉਹਨਾਂ ਨੇ ਘੇਰਿਆ, ਉਹਨਾਂ ਨੇ ਕਿਹਾ ਕਿ ਡੈਮੋਸਟ੍ਰੇਟਰਸ ਨੇ ਇਹ ਕਿਹਾ we won't buy, we won't sell and we won't produce until we can make a decent living from farming। ਕਿ ਨਾ ਅਸੀਂ ਕੋਈ ਚੀਜ਼ ਵੇਚਾਂਗੇ, ਨਾ ਅਸੀਂ ਗਰੋ ਕਰਾਂਗੇ, ਔਰ ਜਦੋਂ ਤੱਕ ਸਾਨੂੰ ਸਾਡੇ ਜਿਹੜੀਆਂ ਪ੍ਰੋਡਿਊਸ ਨੇ ਉਹਨਾਂ ਦਾ ਚੰਗਾ ਪ੍ਰਾਈਸ ਨਹੀਂ ਮਿਲਦਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਉਸ ਮੂਵਮੈਂਟ ਦਾ ਵੀ, ਜਿਵੇਂ ਅੱਜ ਇਹ ਹੁੰਦਾ ਕਿ ਜੀ ਇਹਨਾਂ ਦਾ ਲੀਡਰ ਕੌਣ ਹੈ, ਉਸ ਵੇਲੇ ਵੀ ਇਹ ਸਵਾਲ ਪੁੱਛਿਆ ਜਾ ਰਿਹਾ ਸੀ, ਕਿਉਂਕਿ ਜਿਵੇਂ ਅੱਜ ਸਪੌਂਟੇਨੀਅਸ ਕਿਸਾਨ ਸਫਰ ਕੀਤੇ ਉੱਠ ਕੇ ਆ ਗਏ, ਉਦੋਂ ਵੀ ਉਹਨਾਂ ਨੇ ਕਿਹਾ ਕਿ ਵੀ ਲੀਡਰਸ ਆਫ ਦਾ ਮੂਵਮੈਂਟ ਵਿਚ ਹੈਜ਼ ਨੋ ਆਫਿਸਰਸ, ਨੋ ਮੈਂਬਰਸ਼ਿਪ ਲਿਸਟ, ਨੋ ਡਿਊਜ਼ ਬਟ ਅਪੀਅਰਸ ਟੂ ਬੀ ਯੂਨਾਈਟਿਡ ਇਨ ਇਟਸ ਡਿਸਕੰਟੈਂਟ, ਕਿ ਜਿਹੜਾ ਉਹਨਾਂ ਦੀ ਡਿਸਕੰਟੈਂਟ ਹੈ, ਡਿਸਸੈਟਿਸਫੈਕਸ਼ਨ ਹੈ, ਉਹਨੇ ਕਿਸਾਨਾਂ ਨੂੰ ਇਕੱਠਾ ਕੀਤਾ। ਇਹਨਾਂ ਦੇ ਕੋਈ ਡਿਊਜ਼ ਨਹੀਂ ਹੈ, ਕੋਈ ਮੈਂਬਰਸ਼ਿਪ ਨਹੀਂ ਹੈ, ਕੋਈ ਇਹਨਾਂ ਦਾ ਜਿਹੜਾ ਅਦਰ ਵੇ ਨਹੀਂ ਹੈ, ਔਰ ਇਹ ਟਰੈਕਟਰਸ ਦੇ ਕਾਲਮ ਔਰ ਟਰੱਕਸ ਦੇ ਮੈਰੀਲੈਂਡ ਤੋਂ ਲੈ ਕੇ ਵਰਜੀਨੀਆ 4 ਫੇਰੇ ਸੀ, ਔਰ ਉਹਦੇ 'ਚ ਉਹਨਾਂ ਨੇ ਦੱਸਿਆ ਕਿ ਡਜ਼ਨ ਬਲਾਕਸ ਉਹਦੇ 'ਚ ਉਹਨਾਂ ਨੇ ਇੰਡੀਪੈਂਡੈਂਸ ਕਨਸਟੀਟਿਊਸ਼ਨ ਐਵਨਿਊਜ਼ ਤੋਂ ਉਹਨਾਂ ਨੇ ਮੋੜਿਆ, ਔਰ ਫਿਰ ਉਹਨਾਂ ਨੇ ਇੱਕ ਵੱਡੀ ਜਿਹੜੀ ਹੈ ਗੈਦਰਿੰਗ ਕੀਤੀ ਉਹਦੇ 'ਚ। ਔਰ ਇਸ ਤੋਂ ਇਲਾਵਾ 30 ਸਟੇਟਾਂ ਦੀਆਂ ਕੈਪੀਟਲ, ਜਿਹਦੇ 'ਚ ਸਭ ਤੋਂ ਵੱਡਾ ਜਿਹੜਾ ਪ੍ਰੋਟੈਸਟ ਸੀ ਉਹ ਐਟਲਾਂਟਾ ਦੇ ਵਿੱਚ ਹੀ ਸੀ, ਉਹ ਟਰੈਕਟਰ ਔਰ ਦੂਸਰੇ ਪ੍ਰੋਟੈਸਟ ਹੋਏ, ਔਰ ਜਿਹੜਾ ਫਿਰ ਇਹਨਾਂ ਨੇ ਫਾਈਨਲੀ ਜਿਹੜਾ ਇਸ ਨੂੰ ਐਡਰੈਸ ਕਰ, ਔਰ ਉਦੋਂ ਵੀ ਬਹੁਤ ਠੰਡ ਸੀ, ਮੌਸਮ ਬਹੁਤ ਠੰਡਾ, ਬਿਲੋ ਟੈਂਪਰੇਚਰ, ਕੋਲਡ ਵੈਦਰ, ਔਰ ਬੌਬ ਡੋਲ ਜਿਹੜਾ ਬਾਅਦ 'ਚ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਵੀ ਸੀ, ਉਹਨੇ ਵੀ ਐਡਰੈਸ ਕੀਤਾ, ਐਂਡ ਹੀ ਅਟੈਂਡਡ, ਐਡਰੈਸਡ ਐਂਡ ਡਰੂ ਅਪਲੌਜ਼ ਵੈਨ ਹੀ ਪ੍ਰੋਮਿਸਡ ਦੈਟ ਦੇਅਰ ਵੁੱਡ ਬੀ ਹੀਅਰਿੰਗਸ ਆਊਟ ਇਨ ਦਾ ਕੰਟਰੀ ਔਨ ਦੇਅਰ ਪ੍ਰੋਬਲਮਸ, ਕਿ ਤੁਸੀਂ ਆਏ ਹੋ ਟਰੈਕਟਰਾਂ 'ਤੇ ਇੰਨੀ ਠੰਡ ਦੇ ਵਿੱਚ, ਸਾਰੀਆਂ ਰਾਜਧਾਨੀਆਂ 'ਚ ਵੀ ਹੋ, ਤੁਹਾਡੀ ਆਵਾਜ਼ ਨੂੰ ਸੁਣਿਆ ਜਾਏਗਾ। ਔਰ ਇਸ ਸਾਰੇ ਤੋਂ ਈਵਨ ਜਿਮੀ ਕਾਰਟਰ ਨੂੰ ਚੈਲੰਜ ਕਰਦੇ ਆ, ਕਿਸਾਨ ਨੇ, ਓਲੀਵਰ ਓਡੋਮ ਉਹਦਾ ਨਾਂ ਹੈ, ਉਹਨੇ ਬਜ਼ੁਰਗ ਸੀ, ਉਹਨੇ ਕਿਹਾ ਕਿ ਵੀ ਬੇਸ਼ੱਕ ਜਿਮੀ ਇਜ਼ ਏ ਗੁੱਡ ਓਲਡ ਬॉय ਬਟ ਦੇਅਰ ਇਜ਼ ਨੋ ਪਲੇਸ ਇਨ ਵਾਸ਼ਿੰਗਟਨ ਫॉर ਬॉयਜ਼, ਵੀ ਨੀਡ ਮੈਨ। ਹੁਣ ਇਹ ਵੀ ਜਦੋਂ ਕਿਸੇ ਨੂੰ ਇਹ ਜਿਹੜੀ ਸਾਊਦਰਨ ਬੈਲਟ ਆ, ਕਹਿਣਾ ਨਾ ਗੁੱਡ ਬॉय, ਉਹ ਕਹਿੰਦਾ ਵੀ ਜਿਮੀ ਇਜ਼ ਏ ਗੁੱਡ ਬॉय, ਉਹਨੂੰ ਜਿਮੀ ਕਹਿੰਦਾ ਸੀ, ਕਹਿੰਦੇ ਬਟ ਇਨ ਵਾਸ਼ਿੰਗਟਨ ਵੀ ਡੋਂਟ ਨੀਡ ਏ ਬॉय, ਵੀ ਨੀਡ ਏ ਮੈਨ, ਮਤਲਬ ਇਹ ਵੀ ਐਕਟ ਕਰ, ਔਰ ਇਹ ਕਿਸਾਨਾਂ ਨੂੰ ਉਹਨਾਂ ਦੇ ਜਿਹੜੇ ਪ੍ਰੋਡਿਊਸ ਹੈ ਉਹਨਾਂ ਦੇ ਭਾਅ ਦੇ। ਔਰ ਇਸ ਸਾਰੇ 'ਚੋਂ ਜਿਹੜਾ ਅਲਟੀਮੇਟਲੀ ਈਵਨ ਜਿਹੜੀ ਜਾਰਜੀਆ ਦੇ ਵਿੱਚ ਪ੍ਰੋਟੈਸਟ ਸੀ, 6000 ਤੋਂ ਜ਼ਿਆਦਾ ਟਰੈਕਟਰ ਉਸ ਜਾਰਜੀਆ ਦੇ, ਇਹ ਅਸੀਂ 44 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ। ਔਰ ਮੇਰਾ ਖਿਆਲ ਹੈ ਕਿ ਵੀ ਜਦੋਂ ਹੁਣ ਇਹ ਟਰੈਕਟਰ ਰੈਲੀਜ਼ ਜਿਹੜੀਆਂ ਇਹ ਕੰਪੇਅਰ ਹੋਣਗੀਆਂ, ਬੇਸ਼ੱਕ 1977 ਦੀ 44 ਸਾਲ ਪਹਿਲਾਂ ਦੀ ਪ੍ਰੈਸੀਡੈਂਟ ਤਾਂ ਇਹਨਾਂ ਦੀ ਹੈ ਕਿ ਵੀ ਇਹਨਾਂ ਨੇ ਸ਼ੁਰੂ ਕੀਤਾ, ਲੇਕਿਨ 50,000 ਟਰੈਕਟਰਾਂ ਦੇ ਨਾਲ ਜਿਹੜਾ ਜੇ ਟ੍ਰੇਲਰ ਹੈ, ਔਰ ਇਹ ਗੱਲ ਦੀ ਪੋਸੀਬਿਲਿਟੀ ਹੈ ਕਿ ਜੇ ਇਹ ਗੱਲ ਠੀਕ ਇਹਨਾਂ ਨੇ ਨਾ ਮੰਨੀ, ਗਵਰਨਮੈਂਟ ਨਾ ਚੁੱਕੀ, ਤੇ ਅਲਟੀਮੇਟਲੀ ਜਿਹੜੀ ਹੈ ਇੱਕ ਜਿਹੜੀ ਟਰੈਕਟਰ ਰੈਲੀ 26 ਜਨਵਰੀ ਨੂੰ ਹੋਏਗੀ, ਉਹਦੇ 'ਚ 2 ਲੱਖ ਤੋਂ ਜ਼ਿਆਦਾ
ਜਿਹੜੇ ਨੇ ਟਰੈਕਟਰਾਂ ਦੇ ਸਵਾਰ ਕਿਸਾਨ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਦੱਸਣਗੇ। ਔਰ ਇੱਕ ਮੈਂ ਕਨਕਲੂਜਨ ਤੋਂ ਪਹਿਲਾਂ, ਹਾਲਾਂ ਸਾਡੇ ਇੱਕ ਵੀਰ ਦੀ ਨਜ਼ਮ ਵੀ ਹੈ ਪਰ ਵਕਤ ਮੈਂ ਦੇਖ ਰਿਹਾ ਨਹੀਂ ਹੈ, ਔਰ ਇੱਕ ਨੇ ਅੰਗਰੇਜ਼ ਸਿੰਘ ਮਲਕੇ ਨੇ ਇੱਕ ਛੋਟਾ ਜਿਹਾ ਮੈਸੇਜ ਜਿਹੜਾ ਸੋਸ਼ਲ ਮੀਡੀਆ ਤੇ ਦਿੱਤਾ ਹੈ ਕਿ ਭਾਈ ਇਹਨਾਂ ਦੇ ਨਾਲ ਹੁਣ ਕੀ ਕਰੋ। ਜਿਵੇਂ ਇੱਥੇ ਕਿਸਾਨਾਂ ਨੇ ਅਮਰੀਕਾ 'ਚ ਟਰੈਕਟਰ ਰੈਲੀ ਵੇਲੇ ਕਿਹਾ ਸੀ ਕਿ ਭਾਈ ਜਿਹੜਾ ਨਾ ਅਸੀਂ ਬੀਜਾਂਗੇ, ਨਾ ਵੇਚਾਂਗੇ, ਨਾ ਅਸੀਂ ਜਿਹੜਾ, ਔਰ ਇਕੱਲੀ ਇਹ ਨਹੀਂ ਸੀ ਟਰੈਕਟਰ ਰੈਲੀ, ਉਹਨਾਂ ਨੇ ਜਿਹੜੀਆਂ ਬਿਗ ਜਿਹੜੇ ਹੋਲਸੇਲ ਸਟੋਰ ਸੀ ਉਹਨਾਂ ਦੇ ਅੱਗੇ ਪਿਕਟਿੰਗ ਵੀ ਕੀਤੀ ਸੀ। ਜਿਵੇਂ ਅੱਜ ਪੰਜਾਬ 'ਚ ਅਡਾਨੀ ਅੰਬਾਨੀ ਦੇ ਬਾਈਕਾਟ ਦੀ, ਅਮਰੀਕਾ 'ਚ ਵੀ ਕਿਸਾਨਾਂ ਦੀ ਇਹ ਲਾਈਨ ਸੀ। ਔਰ ਇਹ ਅੰਗਰੇਜ਼ ਸਿੰਘ ਮਲਕੇ ਕਹਿੰਦੇ ਨੇ, ਨਾ ਖਰੀਦੋ ਨਵਾਂ ਟਰੈਕਟਰ, ਨਾ ਮੋਟਰਸਾਈਕਲ, ਨਾ ਹੀ ਖਰੀਦਿਓ ਨਵੀਂ ਕਾਰ, ਨਾ ਕਪੜਾ ਨਾ ਸਾਜੋ ਸ਼ਿੰਗਾਰ। ਕੁਛ ਸਾਰੇ ਵਪਾਰੀਆਂ ਨੂੰ ਮਾਰੋ, ਬਿਲਕੁਲ, ਚਾਹੇ ਲੰਘ ਜਾਣ 6 ਮਹੀਨੇ, ਚਾਹੇ ਲੰਘ ਜਾਏ ਸਾਲ, ਬਿਲਕੁਲ, ਖੁਦ ਬੀਜੋ ਖੁਦ ਖਾਓ, ਕਿਸਾਨ ਭਰਾਵੋ ਨਾ ਜਾਇਓ ਬਾਜ਼ਾਰ, ਬਿਲਕੁਲ, ਫਿਰ ਦੇਖਿਓ ਆ ਅਡਾਨੀ ਅੰਬਾਨੀ ਕੀ ਚੀਜ਼ ਹੈ, ਮੋਦੀ ਤੁਹਾਡੇ ਘਰ ਘਰ ਘੰਟੀਆਂ ਖੜਕਾ ਖੜਕਾ ਕਰਨ ਆਵੇਗਾ ਤਿੰਨੋਂ ਬਿੱਲ ਵਾਪਸ। ਬਿਲਕੁਲ, ਕਿਸਾਨ ਯੂਨੀਅਨਾਂ ਨੂੰ ਅਪੀਲ। ਇਹ ਉਹਨਾਂ ਨੇ ਕਿਹਾ ਜੀ ਵੀ ਨਾ ਇਹ ਉਹਨਾਂ ਨੇ ਮਿਲਾ ਦਿੱਤਾ ਹੈ ਜਿਹਨੂੰ ਕਹਿੰਦੇ ਨੇ ਕਿ ਵੀ ਪ੍ਰੋਜ਼ ਔਰ ਵਰਸ, ਲੇਕਿਨ ਮੈਸੇਜ ਇਹੀ ਹੈ ਕਿ ਨਾ ਖਰੀਦੋ ਨਵਾਂ ਟਰੈਕਟਰ, ਨਾ ਮੋਟਰਸਾਈਕਲ, ਨਾ ਹੀ ਖਰੀਦਿਓ ਨਵੀਂ ਕਾਰ, ਨਾ ਕਪੜਾ ਨਾ ਸਾਜੋ ਸ਼ਿੰਗਾਰ, ਚਾਹੇ ਲੰਘ ਜਾਣ 6 ਮਹੀਨੇ, ਚਾਹੇ ਲੰਘ ਜਾਏ ਸਾਲ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।